ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 25 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਭਾਰਤ ਦੀ ਇੱਕ ਸਟੇਟਮੈਂਟ ਤੋਂ, ਜਿਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਅਮਰੀਕਾ ਜਿਹੜਾ ਉਹ ਜ਼ਬਰਦਸਤੀ ਵਪਾਰ ਸਮਝੌਤਾ ਨਹੀਂ ਕਰਾ ਸਕਦਾ ਜੀ। ਜੀ ਮਿੰਟੂ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਮਾਫ ਕਰਨਾ। ਜੀ 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 ਦੇਖੋ, ਜਰਮਨ ਦੇ ਵਿੱਚ ਜੋ ਵਣਜ ਤੇ ਉਦਯੋਗ ਮੰਤਰੀ ਹੈ ਪੀਯੂਸ਼ ਗੋਇਲ, ਉਹਨਾਂ ਨੇ ਇਹ ਗੱਲ ਕਹੀ ਆ ਕਿ ਵਪਾਰਕ ਸਮਝੌਤਾ ਜਿਹੜਾ ਹੁੰਦਾ ਹੈ ਉਹ ਆਪਸੀ ਯਕੀਨ ਦਾ ਮਸਲਾ ਹੈ ਤੇ ਲੰਮੇ ਸਮੇਂ ਨਾਲ ਇਹ ਸਾਝੇਦਾਰੀ, ਇਹ ਹਿੱਸੇਦਾਰੀ ਜਿਹੜੀ ਹੈ ਉਹਦੇ ਮੱਦੇ ਨਜ਼ਰ ਰੱਖ ਕੇ ਇਹ ਕੀਤਾ ਜਾਵੇ ਤੇ ਬਿਹਤਰ ਆ। ਜੀ ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਸਮਝੌਤੇ ਨੂੰ ਲੈ ਕੇ ਹੁਣ ਤੁਸੀਂ ਦੇਖੋ ਕਿ 5 ਗੇੜ ਦੀ ਸ਼ਾਇਦ ਗੱਲਬਾਤ ਹੋ ਚੁੱਕੀ ਹੈ। ਪਰ ਇਸ ਮੌਕੇ ਤੇ ਆ ਕੇ ਇਹ ਗੱਲ ਕਹਿਣੀ ਕਿ ਬਈ ਕਨਪੱਟੀ ਤੇ ਬੰਦੂਕ ਲਾ ਕੇ ਕੋਈ ਵਪਾਰ ਸਮਝੌਤਾ ਨਹੀਂ ਕਰਾ ਸਕਦਾ ਜੀ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਛੋਟੀ ਗੱਲ ਨਹੀਂ ਹੈ। ਪਰ ਇਸ ਤਰ੍ਹਾਂ ਹੈ ਕਿ ਜਿੱਦਾਂ ਕੋਈ ਉਲਝਣ, ਕੋਈ ਦੁਬਿਧਾ ਸਾਡੇ ਮੇਰੇ ਖਿਆਲ ਦੇ ਨਾਲ ਜੋ ਵਿਦੇਸ਼ ਨੀਤੀ ਵਾਲੇ ਆ ਨਾ ਅਖਾੜੇ, ਉਹਨਾਂ ਦੇ ਦਰਮਿਆਨ ਵੀ ਚੱਲ ਰਿਹਾ ਵੀ ਇੱਕ ਪਾਸੇ ਤੇ ਏਡਾ ਤਗੜਾ ਬਿਆਨ ਦਿੱਤਾ ਹੈ ਕਿ ਮਤਲਬ ਪੀਯੂਸ਼ ਗੋਇਲ ਨੇ, ਜਿਹੜਾ ਕਿ ਅੱਜ ਸੰਘ ਦੇ ਅਖਬਾਰਾਂ ਨੇ ਬਹੁਤ ਪ੍ਰਮੁਖਤਾ ਨਾਲ ਛਾਪਿਆ। ਜੇ ਤੁਸੀਂ ਸੰਘ ਦੇ ਜਿੰਨੇ ਵੀ ਪੱਖੀ ਅਖਬਾਰ ਨੇ ਉਹ ਚੱਕ ਕੇ ਵੇਖੋ ਇੰਡੀਆ ਦੇ ਵਿੱਚ, ਉਹਨਾਂ 'ਚ ਉਹ ਫਰੰਟ ਪੇਜ ਦੀ ਸਟੋਰੀ ਹੈ, ਛਾਪਣਗੇ ਵੀ। ਹਾਂਜੀ, ਤਾਂ ਮਤਲਬ ਇਹ ਆ ਕਿ ਭਾਰਤ ਦੂਸਰੇ ਦੇਸ਼ ਦੇ ਨਾਲ ਬਈ ਇੱਛਾ ਨਾਲ ਸਮਝੌਤਾ ਕਰੇਗਾ ਜੀ, ਜ਼ਬਰਦਸਤੀ ਨਹੀਂ। ਯਾਨੀ ਇਸ ਤਰ੍ਹਾਂ ਦੇ ਟਾਈਟਲ ਜਾਂ ਇਸ ਤਰ੍ਹਾਂ ਦੇ ਸਬ ਟਾਈਟਲ ਜਿਹੜੇ ਉਹ ਦੇਖ ਕੇ ਅਖਬਾਰਾਂ ਨੂੰ ਛਾਪਦਾ। ਬੜਾ ਵੱਡਾ ਮਸਲਾ ਹੈ ਕਿ ਇੱਕ ਪਾਸੇ ਤੇ ਤੁਸੀਂ ਅਜੇ ਕੱਲ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰਨ ਦਾ ਸੋਚ ਲਿਆ ਕਿ ਹਾਂ ਭਾਈ ਜੋ ਹੋਗਾ ਸੋ ਦੇਖਾ ਜਾਏ। ਜੀ ਸਹੀ ਹੈ। ਤੇ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਹੁਣ ਇਹੀ ਤੇ ਮਸਲਾ ਕਿ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਤੇ ਨਾਲ ਇਸ ਗੱਲ ਨੂੰ ਕਲੀਅਰ ਕਰਦੇ ਹੋ ਨਾ ਕਿ ਜੇ ਤੁਸੀਂ ਰਸ਼ੀਆ ਦੀਆਂ ਕੰਪਨੀਆਂ ਤੋਂ ਤੇਲ ਖਰੀਦਣਾ ਬੰਦ ਕਰਵਾ ਰਹੇ ਹੋ, ਪ੍ਰਾਈਵੇਟ ਪਲੇਅਰਾਂ ਨੂੰ, ਸਰਕਾਰੀ ਕੰਪਨੀਆਂ ਬਾਰੇ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਉਹ ਲਗਭਗ ਅੱਧ ਪਚੱਦਾ ਬੰਦ ਕਰ ਚੁੱਕੀਆਂ ਸੀ। ਤਾਂ ਤੁਸੀਂ ਇਹ ਵੀ ਦੱਸ ਦਿਓ ਕਿ ਕੀ ਉਹ ਟੈਰਿਫ ਵਗੈਰਾ ਜਿਹੜੇ ਘੱਟ ਕਰਾ ਕੇ ਤੁਹਾਨੂੰ ਬੈਨੀਫਿਟ ਦੇਣਗੇ ਜਾਂ ਖਾੜੀ ਮੁਲਕਾਂ ਤੋਂ ਤੇਲ ਦੀ ਪੂਰਤੀ ਵਾਸਤੇ ਉਹ ਤੁਹਾਨੂੰ ਇੱਕ ਸਸਤਾ ਆਪਸ਼ਨ ਲੈ ਕੇ ਦੇਣਗੇ। ਜੇ ਅਜਿਹਾ ਹੈ ਤੇ ਇਸ ਤਰ੍ਹਾਂ ਦਾ ਬਿਆਨ ਦੇਣ ਲੱਗਿਆ, ਜੇ ਦੀਦਾ ਦਲੇਰੀ ਕੰਮ ਕਰਦੀ ਆ ਕਿ ਕਿਸੇ ਦੀ ਖੋਪੜੀ ਤੇ ਬੰਦੂਕ ਰੱਖ ਕੇ, ਪਿਸਤੌਲ ਰੱਖ ਕੇ ਸਮਝੌਤੇ ਨਹੀਂ ਹੁੰਦੇ, ਤਾਂ ਫਿਰ ਨਾਲ ਇਹ ਵੀ ਦੱਸ ਦਿਓ ਕਿ ਅਸੀਂ ਭਾਈ ਜੇ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰ ਰਹੇ ਹਾਂ ਤਾਂ ਫਿਰ ਅਸੀਂ ਟੈਰਿਫ ਨੂੰ ਟੇਬਲ ਤੇ ਲਿਆ ਕੇ ਘਟਾਵਾਂਗੇ ਤੇ ਸਾਫ਼ ਹੋ ਜਾਏ ਸਥਿਤੀ। तो एक पास से मतलब कि
ਸਾਡੀ ਹਾਲਤ ਇਹ ਹੋ ਗਈ ਹੈ ਕਿ ਜਿਵੇਂ ਕਹਿ ਲਓ ਵੀ ਚਲਾਨ ਕਟਵਾ ਵੀ ਲੈਣਾ ਤੇ ਹੌਲਦਾਰ ਨੂੰ ਕਹੀ ਜਾਣਾ ਕਿ ਚਲਾਨ ਕੱਟ ਕੇ ਦਿਖਾ। ਇਹ ਹਾਲਤ ਹੈ ਸਾਡੀ ਵਿਦੇਸ਼ ਨੀਤੀ ਦੀ। ਔਰ ਜਿਹੜੇ ਲੋਕ ਮਨਮੋਹਨ ਸਿੰਘ ਨੂੰ ਕਹਿੰਦੇ ਹੁੰਦੇ ਸੀਗੇ ਨਾ ਕਿ ਇਹ ਬੜਾ ਕਮਜ਼ੋਰ ਪ੍ਰਧਾਨ ਮੰਤਰੀ, ਤਾਂ ਨਰਿੰਦਰ ਮੋਦੀ, ਅੱਛਾ ਵਿਦੇਸ਼ੀ ਕੂਟਨੀਤੀ 'ਚ ਜੇ ਜਾਓਗੇ, ਵਿਦੇਸ਼ੀ ਕੂਟਨੀਤੀ ਦਾ ਤੁਹਾਨੂੰ ਇੱਕ ਵੱਖਰਾ ਮੁਹਾਂਦਰਾ ਮਿਲੇਗਾ ਭਾਰਤ ਦਾ। ਮੈਂ ਕੁਝ ਘਟਨਾਵਾਂ ਜ਼ਿਕਰ ਕਰ ਹੀ ਦਿੰਦਾ, ਤੁਹਾਨੂੰ ਗਾਂਹ ਵੀ ਕਦੇ ਕੰਮ ਦੇ ਜਾਣਗੀਆਂ। ਪਹਿਲੀ ਗੱਲ ਤੇ ਇਹ ਆ ਕਿ ਬ੍ਰਿਕਸ ਦੇਸ਼ਾਂ ਨੇ ਇੰਡੀਆ ਤੇ ਜਦੋਂ ਹਮਲਾਵਰ ਹੋਇਆ ਟਰੰਪ ਟੈਰਿਫ ਦੇ ਮਾਮਲੇ 'ਚ, ਤਾਂ ਬ੍ਰਿਕਸ ਦੇਸ਼ਾਂ ਨੇ ਸਟੈਂਡ ਲਿਆ। ਪਰ ਬ੍ਰਿਕਸ ਨੇ ਜਦੋਂ ਆਪਣੀ ਕਰੰਸੀ ਦੀ ਗੱਲ ਕੀਤੀ, ਇੰਡੀਆ ਪਿੱਛੇ ਹਟ ਗਿਆ, ਨਹੀਂ ਡਾਲਰ ਹੀ ਸਾਡੀ। ਜਦੋਂ ਚਾਈਨਾ ਨੇ ਅਮਰੀਕਾ ਨੂੰ ਇਹ ਕਤਨ ਕੇ ਕਿਹਾ ਕਿ ਜਿਹੜਾ ਕੁਝ ਕਰਨਾ ਕਰ ਲਓ, ਬ੍ਰਿਕਸ ਵਾਲੇ ਨਾਲ ਬ੍ਰਾਜ਼ੀਲ ਵਾਲੇ ਅੜੇ। ਅੱਜ ਇੰਡੀਆ ਅਮਰੀਕਾ ਦੇ ਅੱਗੇ ਰਸ਼ੀਆ ਦੀ ਤੇਲ ਕਟੌਤੀ ਵਾਲੇ ਕੰਮ 'ਚ ਜਿਹੜੇ ਉੱਠੇ ਆ ਰਹੇ ਆ, ਆਪਣੇ ਬ੍ਰਿਕਸ ਦੇਸ਼ਾਂ ਦਾ ਜਿਹੜਾ ਸਟੈਂਡ ਹੈ ਤੇ ਭਾਰਤ ਦਾ ਜਿਹੜਾ ਸਟੈਂਡ ਹੈ, ਕਿ ਉਹਦਾ ਜਦੋਂ ਮੁਲਾਂਕਣ ਹੋਏਗਾ ਤਾਂ ਉਸਨੂੰ ਇਹ ਨਹੀਂ ਕਿਹਾ ਜਾਏਗਾ ਜਿਵੇਂ ਆਪਾਂ ਪੰਜਾਬੀ ਚਾਹੁੰਦੇ ਕਿ ਯਰਕ ਜਾਣਾ। ਦੂਜੀ ਚੀਜ਼, ਝੁਕਣਾ ਤੇ ਅੜਨਾ ਕੀ ਹੁੰਦਾ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਸਰਕਾਰ ਦੇ ਝੁਕਣ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੇਸ਼ ਨੂੰ ਤੁਸੀਂ ਝੁਕਾ ਰਹੇ। ਸਰਕਾਰਾਂ ਚਾਹੁੰਦੀਆਂ ਹੁੰਦੀਆਂ। ਮਨਮੋਹਨ ਸਿੰਘ ਨੂੰ ਇਹਨਾਂ ਨੇ ਪਾਣੀ ਪੀ ਕੇ ਕੋਸਿਆ ਜਦੋਂ ਨਿਊਕਲੀਅਰ ਡੀਲ ਹੋਈ ਸੀ। ਤੇ ਉਦੋਂ ਅਤੀਕ ਅਹਿਮਦ ਨੇ ਸਰਕਾਰ ਬਿਠਾਈ ਸੀ, ਜਿਸ ਨੂੰ ਕਸਟਡੀ 'ਚ ਮਾਰਿਆ। ਸਾਰੇ ਘਟਨਾਕ੍ਰਮ ਸਾਡੇ ਟੋਟਿਆਂ ਤੇ ਯਾਦ। ਗੱਲ ਇਹ ਆ ਕਿ ਖੱਬੇ ਪੱਖੀ ਵੀ ਨਾਰਾਜ਼ ਹੋ ਕੇ ਇੱਧਰ ਉੱਧਰ ਹੋ ਗਏ। ਸਰਕਾਰ ਮਨਮੋਹਨ ਸਿੰਘ ਨੂੰ ਦੁਬਾਰਾ ਬਣਾ। ਦੂਸਰੀ ਸਰਕਾਰ 'ਚ ਇੱਕ ਬੜਾ ਵੱਡਾ ਕਾਂਡ ਹੋਇਆ ਸੀ, ਦੇਵਯਾਨੀ ਖੋਬਰਾਗੜੇ ਸ਼ਾਇਦ ਨਾਮ ਸੀ, ਇੰਡੀਅਨ ਡਿਪਲੋਮੈਟ। ਠੀਕ ਹੈ ਜੀ। ਅਮਰੀਕਨ ਜਿਹੜੇ ਇੱਥੇ ਪੰਜਾਬੀ ਵਸਦੇ ਆ ਅਮਰੀਕਾ ਦੇ ਵਿੱਚ, ਤੇ ਜਿਹੜੇ ਆਡੀਅנס ਦੇ ਵਿੱਚ ਉਹਨਾਂ ਨੂੰ ਯਾਦ ਹੋਏਗਾ ਦੇਵਯਾਨੀ ਵਾਲਾ ਜਿਹੜਾ ਮਸਲਾ ਸੀ, ਮਾਮਲਾ ਦਰਜ ਕਰ ਲਿਆ, ਕੇਸ ਖੋਲਤਾ ਸੀ। ਮਨਮੋਹਨ ਸਿੰਘ ਅੜ ਗਿਆ ਸੀ। ਮਨਮੋਹਨ ਸਿੰਘ ਅੜ ਗਿਆ ਤੇ ਦੇਵਯਾਨੀ ਨੂੰ ਛੱਡਣਾ ਪਿਆ। ਅਮਰੀਕਾ ਨੂੰ ਇੱਥੇ ਗਵਾਹ ਹੋਣਗੇ, ਤੁਹਾਨੂੰ 36 ਬੰਦੇ ਗਵਾਹ ਮਿਲ ਜਾਣਗੇ ਉਸ। ਠੀਕ ਹੈ। ਹਾਂਜੀ, ਦੇਵਯਾਨੀ ਵਾਲਾ ਤੁਸੀਂ ਗੂਗਲ ਕਰ ਲਓ। ਦੇਵਯਾਨੀ ਮਸਲੇ ਤੇ ਇਹਨਾਂ ਨੇ ਵੀ ਮਤਲਬ ਕਿ ਸਿਕਿਉਰਿਟੀ ਸਿਕਿਉਰਿਟੀ ਬਟ ਵਾਪਸ ਲੈ ਲਈ ਸੀਗੀ ਕਿ ਭਾਈ ਤੁਸੀਂ ਗਲਤ ਕਰ ਰਹੇ। ਮਾਮਲਾ ਕੁਛ ਮਤਲਬ ਸੀਗਾ ਫਰਾਡ ਦਾ ਬਣ ਗਿਆ, ਕੁਛ ਮਤਲਬ ਕਿ ਜਿਹੜੇ ਨੌਕਰ ਰੱਖਦੇ ਆ ਜੋ ਉਹਨਾਂ ਦੇ ਕੇਸਿਸ ਵਗੈਰਾ ਹੁੰਦੇ, ਇੰਨਾ ਮੋਟਾ ਮੋਟੀ ਮਿਲ ਗਿਆ। ਇਹ ਝੁਕਣ ਵਾਲੇ ਕਿਹੜੇ ਹੁੰਦੇ, ਤੇ ਅੜਨ ਵਾਲੇ ਕਿਹੜੇ ਹੁੰਦੇ। ਦੇਵਯਾਨੀ ਖੋਬਰਾਗੜੇ ਕੇਸ ਕੱਢ ਕੇ ਦੇਖ ਲੈਂਦਾ। ਫਿਰ ਇੱਕ ਅਮਰੀਕਾ ਨੇ ਨਿਊਕਲੀਅਰ ਡੀਲ ਜਿਹੜੀ ਹੋਈ ਸੀ, ਉਸ ਤੋਂ ਬਾਅਦ ਇੱਕ ਹੋਰ ਇਹਨਾਂ ਦੀਆਂ ਕੰਪਨੀਆਂ ਨੇ ਦਬਾਅ ਪਾਇਆ ਸੀ ਕਿ ਅਸੀਂ ਪਰਮਾਣੂ ਬਿਜਲੀ ਘਰ ਬਣਾ ਲਿਆ ਤੁਹਾਡੇ। ਠੀਕ ਹੈ ਜੀ। ਪਰ ਜੇ ਕੋਈ ਮਤਲਬ 19 ਕੀ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਇੰਡੀਅਨ ਗਵਰਨਮੈਂਟ ਜ਼ਿੰਮੇਵਾਰ ਹੋਏਗੀ, ਕੰਪਨੀਆਂ ਨੇ। ਇਹ ਸਮਝੌਤੇ ਲਈ ਮਨਮੋਹਨ ਸਿੰਘ ਸਰਕਾਰ ਤੇ ਦਬਾਅ ਪਾਇਆ ਗਿਆ ਸੀ। ਠੀਕ ਹੈ। ਗੂਗਲ ਕਰ ਲੈਣਾ, ਤੁਹਾਨੂੰ ਗੂਗਲ ਦੀ ਜ਼ਰੂਰਤ ਪਏਗੀ, ਸਾਨੂੰ ਨਹੀਂ ਪਏਗੀ, ਕਿਉਂਕਿ ਅਸੀਂ ਉਹ ਸਾਰੇ ਕਾਂਡ ਦੇਖੇ। ਮਨਮੋਹਨ ਸਿੰਘ ਸਰਕਾਰ ਨੇ ਆਖਿਆ ਕਟਾਈ ਨਹੀਂ, ਇਹ ਨਹੀਂ ਚੱਲ ਸਕਦਾ, ਕਿਉਂਕਿ ਉਦੋਂ ਪਹਿਲਾਂ ਭੋਪਾਲ ਗੈਸ ਕਾਂਡ ਇਦਾਂ ਵਾਪਰ, ਇਸ ਨੂੰ ਕਹਿੰਦੇ ਅੜਨਾ। ਸਹੀ ਹੈ। ਠੀਕ ਹੈ ਜੀ। ਇੱਕ ਹਵਾਈ ਟਿਕਾਣੇ ਦੀ ਸ਼ਾਇਦ ਗੱਲ ਚੱਲੀ ਸੀ, ਉਸ ਵੇਲੇ ਵੀ ਮਨਮੋਹਨ ਸਿੰਘ ਸਰਕਾਰ ਨੇ ਕਿਹਾ ਨੇ, ਮੈਨੂੰ ਪਤਾ ਨਹੀਂ ਫੌਜੀ ਟਿਕਾਣਾ ਸੀ ਜਾਂ ਹਵਾਈ ਟਿਕਾਣੇ ਦਾ ਜ਼ਿਕਰ ਹੋਇਆ ਸੀ। ਸਹੀ ਹੈ। ਤਾਂ ਬਾਅਦ ਵਿੱਚ ਮੋਦੀ ਸਰਕਾਰ ਨੇ ਉਸਨੂੰ ਇੱਕ ਸਮਝੌਤੇ ਦੇ ਰੂਪ ਚ ਪ੍ਰਵਾਨ ਵੀ ਕਰ ਲਿਆ ਕਿ ਅਸੀਂ ਇਹਨਾਂ ਦੇ ਹਵਾਈ ਅੱਡੇ ਸ਼ਾਇਦ
ਅਮਰੀਕਾ ਦੇ ਤੇ ਅਮਰੀਕਾ ਸਾਡੇ ਹਵਾਈ ਅੱਡੇ ਇਸਤੇਮਾਲ ਕਰ ਸਕਦਾ, ਇੱਕ ਸਮਝੌਤਾ ਹੋਇਆ ਹੈ। ਠੀਕ ਹੈ। ਹਾਂਜੀ, ਹੂੰ ਇਹਨਾਂ ਨੇ ਸਮਝੌਤਾ ਕੀਤਾ ਸੀ ਮੋਦੀ ਹੋਰਾਂ ਨੇ। ਜੀ, ਅਸੀਂ ਅਮਰੀਕਾ ਦੇ ਜਾ ਕੇ ਕੀ ਹਵਾਈ ਅੱਡੇ ਇਸਤੇਮਾਲ ਕਰ ਲਵਾਂਗੇ ਸਹੀ ਗੱਲ ਹੈ ਬਿਲਕੁਲ। ਯੁੱਧ ਦੇ ਹਾਲਾਤ ਦੇ ਵਿੱਚ। ਉਹ ਅੜਨਾ ਤੇ ਲੜਨਾ ਕਿਸ ਨੂੰ ਕਹਿੰਦੇ ਨੇ? ਸਾਡੀ ਗੱਲ ਕੀ ਹੈ ਕਿ ਸਾਡੀ ਜਰਨਲਿਜ਼ਮ, ਸਾਡਾ ਅੱਜ ਕੱਲ ਦਾ ਜਿਹੜਾ ਸਮਾਜਿਕ ਦਾਇਰਾ, ਉਹ ਰਿਸਰਚ ਜਾਂ ਇਹਨਾਂ ਚੀਜ਼ਾਂ ਤੇ ਜਾਣ ਵਾਲਾ ਨਹੀਂ। ਬੇਸਿਕ ਸਹੀ। ਸਮੱਸਿਆ ਹੂੰ ਜਿੱਥੇ ਆ ਕੇ ਉਲਝਣ ਪੈਦਾ ਹੋ ਜਾਂਦੀ ਹੈ। ਮੈਂ ਗੱਲ ਨੂੰ ਲੰਮੀ ਲੈ ਗਿਆ, ਪਰ ਇਹਦਾ ਪਿਛੋਕੜ ਇਤਿਹਾਸਕ ਹੈ ਕਿ ਅੱਜ ਦੀ ਵਿਦੇਸ਼ ਨੀਤੀ, ਕਿ ਜਿਸ ਬੰਦੇ ਨੂੰ ਇਹਨਾਂ ਨੇ ਪਾਣੀ ਪੀ ਪੀ ਕੇ ਭੰਡਿਆ, ਉਹਦੀ ਵਿਦੇਸ਼ ਨੀਤੀ ਤੁਹਾਨੂੰ ਮੈਂ ਕੰਪੈਰੀਟਿਵਲੀ ਦੱਸ ਦਿੱਤੀ ਹੈ ਕਿ ਕਿੰਨੀ ਇਹ ਦੁਵਿਧਾ ਵਾਲੀ ਹੈ, ਕਿੰਨੀ ਦਵੰਦ ਵਾਲੀ ਹੈ, ਕਿੰਨੀ ਉਲਝਣ ਵਾਲੀ ਆ, ਕਿੰਨੀ ਇਹ ਸਟੈਂਡ ਵਾਲੀ ਆ, ਸਾਰਾ ਕੁਝ ਦੱਸਦਾ ਹੈ ਜੀ। ਬਿਲਕੁਲ, ਤੁਸੀਂ ਦੇਖੋ ਵੀ ਉਹਨਾਂ ਨੂੰ ਤਾਂ ਮਨਮੋਹਨ ਸਿੰਘ ਜੀ ਕਹਿੰਦੇ ਰਹੇ ਸਾਡੇ ਪ੍ਰਧਾਨ ਮੰਤਰੀ। ਹਾਂਜੀ ਹਾਂਜੀ ਬਿਲਕੁਲ। ਤੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦਾ ਕੰਪੇਅਰ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦੀ ਤੁਲਨਾ ਕੰਪੈਰੀਜ਼ਨ ਕਰਕੇ ਦੇਖਣਾ, ਤਾਂ ਉਹਨਾਂ ਨੇ ਵੇਖ ਹੀ ਲੈਣਾ ਕਿ ਕੌਣ ਕਿੱਥੇ ਖਲੋਤਾ ਹੈ। ਕਿ ਅੱਜ ਇੰਟਰਨੈਸ਼ਨਲੀ ਤੁਸੀਂ ਦੇਖੋ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਸਵਾਲ ਨਹੀਂ ਹੁੰਦੇ ਹੋਣਗੇ, ਠੀਕ ਹੈ ਨਾ ਜੀ। ਮਤਲਬ ਕਿ ਤੁਸੀਂ ਹਰ ਗੱਲ ਤੇ ਡੋਨਲਡ ਟਰੰਪ, ਜਦੋਂ ਵੀ ਗੱਲ ਕੋਈ ਕਹਿੰਦਾ ਹੈ ਤਾਂ ਤੁਸੀਂ ਬਿਲਕੁਲ ਚੁੱਪ ਕਰ ਜਾਂਦੇ ਹੋ, ਡੋਨਲਡ ਟਰੰਪ ਦਾ ਨਾਮ ਨਹੀਂ ਲੈਂਦੇ, ਪਾਕਿਸਤਾਨ ਦਾ ਨਾਮ ਲੈਂਦੇ ਹੋ, ਚਾਈਨਾ ਦਾ ਨਾਮ ਨਹੀਂ ਲੈਂਦੇ। ਪਾਕਿਸਤਾਨ ਦੇ ਨਾਲ ਜਿਹੜਾ ਪਾਕਿਸਤਾਨ ਨੂੰ ਤਾਕਤ ਦੇ ਰਿਹਾ, ਐਨਰਜੀ ਦੇ ਰਿਹਾ, ਉਸ ਚਾਈਨਾ ਦੇ ਨਾਲ ਤੇ ਕੋਈ ਮਤਲਬ ਤੁਹਾਡਾ ਹੈ ਹੀ ਨਹੀਂ ਹੈ। ਤੁਸੀਂ ਉਹਦੇ ਨਾਲ ਤੇ ਪਿਆਰ ਦੀਆਂ ਪੀਂਘਾਂ ਵੀ ਝੂਟ ਲੈਂਦੇ ਹੋ ਜੀ। ਤੇ ਨਾਲੇ ਮਿੰਟੂ ਜੀ, ਇਹ ਖੁਦ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ, ਔਨ ਦੀ ਰਿਕਾਰਡ ਹੈ, ਉਹਨਾਂ ਨੇ ਕਿਹਾ ਸੀਗਾ ਵੀ ਮਨਮੋਹਨ ਸਿੰਘ ਜਿਹੜੇ ਨੇ ਉਹ ਡੈਮੋਕ੍ਰੇਸੀ ਦੇ ਲਈ ਲੜੇ ਸੀ। ਉਹ ਰਾਜ ਸਭਾ ਦੇ ਵਿੱਚ ਨਾ ਕਿਸੇ ਮਾਮਲੇ ਉੱਤੇ ਵੋਟ ਪਾਉਣ ਆਏ ਸੀਗੇ। ਉਹ ਤਬੀਅਤ ਨਸਾਜ਼ ਸੀ, ਬਾਵਜੂਦ ਇਹਦੇ ਉਹ ਰਾਜ ਸਭਾ ਦੇ ਮੈਂਬਰ ਸੀਗੇ, ਇਸ ਕਰਕੇ ਵੋਟ ਪਾਉਣ ਆਏ। 85 ਸਾਲ ਦੀ ਉਮਰ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਕਹਿੰਦੇ ਵੀ ਜੇ ਕਿਸੇ ਨੇ ਇਹ ਸਿੱਖਣਾ ਵੀ ਡੈਮੋਕ੍ਰੇਸੀ ਦੇ ਵਿੱਚ ਕਿਵੇਂ ਵੈਲਿਊਜ਼ ਨੂੰ ਬਚਾਇਆ ਜਾ ਸਕਦਾ, ਤੇ ਉਹਦੀ ਮਿਸਾਲ ਮਨਮੋਹਨ ਸਿੰਘ ਹੈ। ਸੋ ਜਿਹੜੇ ਮੂੰਹ ਦੇ ਨਾਲ ਇਹ ਕਿਹਾ ਵੀ ਮਨਮੋਹਨ, ਤੇ ਉਸੇ ਮੂੰਹ ਦੇ ਨਾਲ ਫਿਰ ਉਹਨਾਂ ਨੂੰ ਤਾਰੀਫ ਕਰਨੀ ਪਈ। ਇਹ ਕਿਰਦਾਰ ਹੁੰਦੇ ਵੱਖ-ਵੱਖ ਬੰਦਿਆਂ ਦੇ। ਸਰਕਾਰਾਂ ਤਾਂ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪੋਲੀਟੀਕਲੀ ਤਾਂ ਕਦੇ ਵੀ ਆਪਾਂ ਸਹਿਮਤ ਨਹੀਂ ਹੁੰਦੇ ਕਿਸੇ ਵੀ ਇੱਕ ਧਿਰ ਦੇ ਨਾਲ। ਪੰਜਾਬ ਦੇ ਵਿਧਾਇਕਾਂ ਦੀ ਗੱਲ ਕਰੀਏ, ਕਹਿੰਦੇ ਹੁਣ ਇਹਨਾਂ ਦੀ ਸੁਣਵਾਈ ਹੋਣੀ ਹੈ ਜੀ ਕਿਸ ਮਾਮਲੇ ਦੇ ਵਿੱਚ? ਸੁਣਵਾਈ ਇਹਦਾ ਹੈ ਕਿ ਇਹਨਾਂ ਦੀ ਸੁਣੀ ਜਾਏਗੀ, ਇਸ ਕਰਕੇ ਕਿਉਂਕਿ ਇਹਨਾਂ ਦੀ ਤੇ ਸੁਣਵਾਈ ਵਿਚਾਰਿਆਂ ਦੀ ਆਪਦੀ ਨਹੀਂ ਹੋ ਰਹੀ ਸਦਨ ਦੇ ਵਿੱਚ, ਕਿਉਂਕਿ ਸਵਾਲ ਨਹੀਂ ਲਾ ਪਾ ਰਹੇ। ਦਰਅਸਲ ਕੀ ਹੈ ਕਿ ਜਿਹੜਾ ਵਿਸ਼ੇਸ਼ ਇਜਲਾਸ ਹੁੰਦਾ ਹੈ, ਜੋ ਆਪਾਂ ਦੇਖਦੇ ਹਾਂ, ਆਮ ਤੌਰ ਤੇ ਇੱਕ ਅਧਿਕਾਰ ਹੁੰਦਾ ਹੈ ਸਰਕਾਰ ਨੂੰ ਕਿ ਉਹ ਇਜਲਾਸ ਸੱਦ ਸਕਦੀ ਹੈ, ਵਿਸ਼ੇਸ਼ ਸੈਸ਼ਨ ਕਰਦੀ ਹੈ। ਉਹ ਕਦੇ ਵੀ ਮਤਲਬ ਇਕੱਠ ਕਰਕੇ ਆਪਣੀ ਕਾਰਵਾਈ ਚਲਾ ਸਕਦੀ ਹੈ। ਹੁਣ ਗੱਲ ਇਹ ਹੈ ਕਿ ਜਿਹੜੀ ਵਿਸ਼ੇਸ਼ ਇਜਲਾਸ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਇਹਦੇ 'ਚ ਕੁਐਸਚਨ ਆਵਰ, ਜ਼ੀਰੋ ਆਵਰ ਵਗੈਰਾ ਨਹੀਂ ਹੁੰਦੇ, ਸਵਾਲ ਨਹੀਂ ਆਉਂਦੇ। ਸਪੀਕਰ ਕੋਲ ਜੋ ਅਖਤਿਆਰ ਹੁੰਦਾ, ਉਹਦੇ 'ਚ ਉਹ ਟਾਈਮ ਦਿੰਦੇ ਨੇ। ਤੁਸੀਂ ਦੇਖਿਆ ਨਾ, ਆਮ ਤੌਰ ਤੇ ਵਿਸ਼ੇਸ਼ ਇਜਲਾਸ ਦੇ ਵਿੱਚ ਟਾਈਮ ਹੀ ਮਿਲਦਾ ਹੈ। ਤਾਂ ਟਾਈਮ ਤੋਂ ਬੜਾ ਰੌਲਾ ਪੈਂਦਾ। ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ, ਵਿਰੋਧੀ ਕਹਿੰਦੇ ਤੁਸੀਂ ਆਪਣੇ ਬੰਦਿਆਂ ਨੂੰ ਟਾਈਮ ਜ਼ਿਆਦਾ ਦਿੰਦੇ। ਤਾਂ ਉਹ ਕਹਿੰਦੇ ਨੇ, ਤਰਕ ਦਿੰਦੇ ਨੇ ਕਿ ਭਾਈ ਜਿਹੜੀਆਂ ਸੀਟਾਂ ਹੁੰਦੀਆਂ, ਸੀਟਾਂ ਦੇ ਹਿਸਾਬ ਨਾਲ ਹੀ ਟਾਈਮ ਅਲਾਟ ਹੁੰਦਾ ਹੈ। ਤਾਂ ਉਹਦਾ ਉਠਾਣ ਜਿਹੜਾ ਸੀਗਾ, ਉਹ 7 ਮਹੀਨਿਆਂ ਤੋਂ ਨਹੀਂ ਹੋਇਆ ਸੀਗਾ, ਜਿਹੜਾ ਵਿਸ਼ੇਸ਼ ਇਜਲਾਸ ਚੱਲਿਆ। 9ਵਾਂ ਵਿਸ਼ੇਸ਼ ਇਜਲਾਸ ਇਹਨਾਂ ਨੇ ਸੱਦਿਆ ਸੀਗਾ 5 ਮਈ ਨੂੰ, ਤੇ ਜਿਹੜਾ 18 ਅਕਤੂਬਰ ਤੱਕ ਚੱਲਦਾ ਰਿਹਾ। ਇਹਦਾ ਮਤਲਬ ਇਹ ਨਹੀਂ ਹੈ ਉੱਥੇ ਬੈਠੇ ਰਹੇ ਤੇ ਕੰਮ ਹੀ ਕਰੀ ਗਏ, ਕੰਮ ਹੀ ਕਰੀ ਗਏ, ਘਰਦਿਆਂ ਨੂੰ ਕਿਹਾ ਕਿ ਪੰਜਾਬ ਵਿੱਚ ਆ ਕੇ ਆਵਾਂਗੇ। ਮਤਲਬ ਕਿ ਕਾਗਜ਼ਾਂ ਦੇ ਵਿੱਚ ਉਸਨੂੰ ਉਠਾਨ ਕਹਿੰਦੇ ਨੇ। ਮੈਂ ਅੱਗੇ ਵੀ ਇਹਦੇ ਤੇ ਬਹੁਤ ਤਫਸੀਲ ਦੇ ਨਾਲ ਤੁਹਾਨੂੰ ਦੱਸਿਆ ਸੀ, ਜਦੋਂ ਇੱਕ ਵਾਰੀ ਰੌਲਾ ਵੀ ਪਿਆ ਸੀਗਾ ਕਿ ਉਠਾਨ, ਹਾਂਜੀ, ਉਠਾਨ ਹੋਰ ਹੁੰਦਾ, ਮੁਲਤਵੀ ਇੱਕ ਵਾਰੀ ਹੋਰ ਹੁੰਦਾ ਹੈ। ਉਠਾਨ ਹੁੰਦਾ ਕਿ ਪੱਕੇ ਤੌਰ ਤੇ ਉਸਨੂੰ ਉਠਾ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਿਉਂਕਿ ਸਰਦ ਰੁੱਤ ਦਾ ਸੈਸ਼ਨ ਬਹੁਤ ਜ਼ਰੂਰੀ ਹੁੰਦਾ, ਹੁਣ ਸਰਦ ਰੁੱਤ ਦਾ ਸੈਸ਼ਨ ਤਦ ਹੀ ਹੋਏਗਾ ਨਾ ਜਦੋਂ ਵਿਸ਼ੇਸ਼ ਇਜਲਾਸ ਦਾ ਉਠਾਨ ਹੋ ਜਾਏਗਾ। ਸਹੀ ਹੈ, ਬਿਲਕੁਲ। ਹੁਣ ਵਿਸ਼ੇਸ਼ ਇਜਲਾਸ ਦਾ ਉਠਾਨ ਹੋਏਗਾ ਤਾਂ ਜਿਹੜੇ ਵਿਧਾਇਕ ਨੇ
ਉਹਨਾਂ ਨੂੰ ਸਵਾਲ ਪੁੱਛਣ ਦਾ ਮੌਕਾ ਮਿਲ ਜਾਏਗਾ। ਹੂੰ ਕਿਉਂਕਿ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਵਾਲ ਵੀ ਨਹੀਂ ਸਨ ਪੁੱਛ ਸਕਦੇ। ਤਾਂ ਇਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ 15 ਦਿਨ ਪਹਿਲਾਂ ਸਵਾਲ ਵਿਧਾਇਕ ਨੂੰ ਲਾਉਣਾ ਪਏ, ਠੀਕ ਹੈ ਜੀ। ਤਦੇ ਹੀ ਜਵਾਬ ਮਿਲ ਸਕਦਾ। ਤੇ ਇਹ ਆ ਕਿ 7 ਮਹੀਨਿਆਂ ਬਾਅਦ ਵਿਧਾਇਕਾਂ ਨੂੰ ਹੁਣ ਬੋਲਣ ਦਾ ਮੌਕਾ ਮਿਲੇਗਾ, ਯਾਨੀ ਸਵਾਲ ਪੁੱਛਣ ਦਾ ਮੌਕਾ ਮਿਲੇਗਾ। ਮਿਲੂਗਾ ਇਹ ਸਵਾਲਾਂ ਵਾਲੀ ਸਰਕਾਰ ਦਾ ਵਿਸ਼ੇਸ਼ ਵਿਵਾਦ ਕਰਕੇ ਕੰਮ ਇਹਦਾ ਹੋਇਆ ਪਿਆ ਸੀ। ਹਾਂਜੀ, ਹੁਣ ਤਾਂ ਵਿਧਾਇਕਾਂ ਤੇ ਡਿਪੈਂਡ ਆ ਵੀ ਉਹ ਕਿਹੋ ਜਿਹੇ ਸਵਾਲ ਕਰਦੇ ਨੇ, ਕਿੰਨੀ ਕੁ ਤਿਆਰੀ ਕਰਕੇ ਆਉਂਦੇ ਨੇ। ਮੌਕਾ ਤਾਂ ਚਲੋ ਮਿਲ ਗਿਆ, ਚੰਗੀ ਗੱਲ ਹੈ ਮਿੰਟੂ ਜੀ। ਅਗਲੀ ਗੱਲ ਕਰੀਏ ਜੀ ਹੜ੍ਹ ਮੁਆਵਜ਼ੇ ਦੀ, ਕਹਿੰਦੇ ਇਹਦੇ ਲਈ ਸਲਾਹਕਾਰ ਨਿਯੁਕਤ ਹੋਣਗੇ ਜੀ। ਹਾਂਜੀ, ਦੇਖੋ ਇਹ ਜਿਹੜੇ ਸਲਾਹਕਾਰ ਨੇ ਇਹ ਮਹਿਕਮਿਆਂ 'ਚ ਲਾਏ ਜਾਣਗੇ, ਮਤਲਬ ਕਿ ਵੱਖ-ਵੱਖ ਮਹਿਕਮਿਆਂ ਦੇ ਵਿੱਚ ਇੱਕ ਕੰਸਲਟੈਂਟ ਲਾ ਦਿੱਤਾ ਜਾਏਗਾ, ਜਿਹੜਾ ਕਿ ਸਾਰੀਆਂ ਚੀਜ਼ਾਂ ਨੂੰ ਵੇਖੇਗਾ, ਵਾਚੇਗਾ, ਕਿੰਨਾ ਨੁਕਸਾਨ ਹੋਇਆ, ਕਿੱਥੇ ਹੋਇਆ, ਕਿੱਦਾਂ ਉਹਦੀ ਪੇਸ਼ਕਾਰੀ ਜਿਹੜੀ ਉਹ ਕੀਤੀ ਜਾ ਸਕਦੀ ਹੈ। ਦਰਅਸਲ ਕੀ ਹੈ ਕਿ ਹੂੰ ਜਿਹੜੀ ਕੇਂਦਰ ਸਰਕਾਰ ਹੈ ਉਹ ਆਪਣੀਆਂ ਟੀਮਾਂ ਲਗਾਤਾਰ ਭੇਜ ਰਹੀ ਹੈ ਪੰਜਾਬ ਦੇ ਵਿੱਚ, ਲਗਾਤਾਰ। ਜੀ। ਇਸ ਕਰਕੇ ਇਹਨਾਂ ਨੇ ਸਲਾਹਕਾਰ ਜਿਹੜੇ ਆ ਉਹ ਲਾ ਦਿੱਤੇ ਆ ਕਿ ਕੇਸ ਜਿਹੜੇ ਆ ਸਾਡੇ ਸੋਲਿਡ ਤਰੀਕੇ ਦੇ ਨਾਲ ਹਰੇਕ ਮਹਿਕਮੇ 'ਚ ਰੱਖੇ ਜਾਣ। ਹੂੰ ਇਹ ਸਲਾਹ ਇਹਨਾਂ ਦੀ ਜਿਹੜੀ ਆ ਉਹ ਲਈ ਜਾਵੇ। ਪਰ ਹੁਣ ਕੰਸਲਟੈਂਟ ਜਿਹੜੇ ਲਾਉਣਗੇ ਕੀ ਉਹ ਦਿੱਲੀ ਵਾਲੇ ਦੇ ਹੋਣਗੇ ਕਿ ਪੰਜਾਬ ਵਾਲੇ ਹੋਣਗੇ? ਸਾਡਾ ਪਹਿਲਾ ਸਵਾਲ ਤੇ ਇੱਥੇ ਬਣ ਜਾਂਦਾ ਤੇ ਕਿਤੇ ਇਹ ਤੇ ਨਹੀਂ ਕਿ ਇੱਕ ਪੋਸਟ ਨਵੀਂ ਬਣਾ ਦਿੱਤੀ ਨੇ। ਹੂੰ ਮਹਿਕਮੇ ਤੇ ਕਈ ਹੈ ਜਿਹਨਾਂ ਦਾ ਨੁਕਸਾਨ ਹੋਇਆ, ਜੀ। ਚਾਹੇ ਉਹ ਆਪਾਂ ਦੇਖੀਏ ਸਿਹਤ ਡਿਪਾਰਟਮੈਂਟ ਹੈ, ਸਿੱਖਿਆ ਡਿਪਾਰਟਮੈਂਟ ਆ, ਪਸ਼ੂ ਪਾਲਣ ਡਿਪਾਰਟਮੈਂਟ ਆ। ਇਨਫੈਕਟ ਪਸ਼ੂ ਪਾਲਣ ਨੇ 129 ਕਰੋੜ ਰੁਪਈਆ ਮੰਗਿਆ ਸੀਗਾ, ਜੇ ਮੈਂ ਗਲਤ ਨਹੀਂ ਹਾਂ ਤਾਂ। ਮਤਲਬ ਕਿ ਇਸ ਤਰ੍ਹਾਂ ਬਹੁਤ ਸਾਰੇ ਮਹਿਕਮੇ ਆ, ਤਾਂ ਬਹੁਤ ਸਾਰੇ ਸਲਾਹਕਾਰ ਉਹਦੇ ਵਿੱਚ ਬਿਠਾਏ ਜਾ ਸਕਦੇ ਆ, ਇਹ ਕਹਿ ਕੇ ਕਿ ਹਾਂ ਭਾਈ ਅਸੀਂ ਇਹਨਾਂ ਨੂੰ ਸਲਾਹ ਦੇਣੀ ਆ ਕਿ ਤੁਸੀਂ ਆਪਦੇ ਨੁਕਸਾਨ ਦਾ ਕੇਸ ਕਿੱਦਾਂ ਰੱਖਣਾ। ਪਰ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇੰਨੀਆਂ ਪੜ੍ਹਾਈਆਂ ਕਰਕੇ ਐਡੇ ਪ੍ਰਸ਼ਾਸਕੀ ਤਜਰਬੇ ਵਾਲੇ IAS ਅਫਸਰ, ਉਹਨਾਂ ਤੋਂ ਅਸੀਂ ਕੀ ਕੰਮ ਲੈ ਰਹੇ ਜਦੋਂ ਸਲਾਹਕਾਰੀ ਸਾਨੂੰ ਕੋਈ ਹੋਰ ਆ ਕੇ ਕਰੇਗਾ। ਹੁਣ ਇਹ ਸਲਾਹਕਾਰ ਪਤਾ ਨਹੀਂ ਕਿੱਦਾਂ ਦੇ ਹੋਣਗੇ, ਕਿ ਅਫਸਰਸ਼ਾਹੀ ਦੇ ਵਿੱਚੋਂ ਹੀ ਹੋਣਗੇ, ਤੇ ਜੇ ਅਫਸਰਸ਼ਾਹੀ ਦੇ ਵਿੱਚ ਹੋਣਗੇ ਉਹ ਤਾਂ ਪਹਿਲਾਂ ਹੀ ਮਹਿਕਮੇ 'ਚ ਹੁੰਦੇ ਨੇ। ਤੇ ਜੇ ਦੂਜੇ ਆ ਜਾਣੇ ਆ, ਮਤਲਬ ਕਿ ਜਿਵੇਂ ਮੈਂ ਕਿਹਾ ਕਿ ਇੱਕ ਕੁਰਸੀ ਬਣਾ ਦੇਣੀ ਆ, ਤਾਂ ਫਿਰ ਉਹ ਸਵਾਲ ਪੈਦਾ ਹੋਏਗਾ ਕਿ ਬਈ ਮਤਲਬ ਕਿ ਜਿਹੜੇ ਪਹਿਲਾਂ ਹੀ ਇੰਨੀਆਂ ਮੋਟੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ, ਕਿ ਉਹਨਾਂ ਨੂੰ ਸਲਾਹ ਦੀ ਜ਼ਰੂਰਤ ਹੈ? ਜੀ ਸਹੀ ਹੈ। ਕਿ ਤੁਸੀਂ ਆਪਣੇ ਨੁਕਸਾਨ ਦਾ ਕੇਸ ਨਹੀਂ ਰੱਖ ਸਕਦੇ। ਅਜੀਬ ਜਿਹੀਆਂ ਗੱਲਾਂ ਚੱਲਦੀਆਂ ਨੇ ਪ੍ਰਵੀਨ ਜੀ। ਖੈਰ ਦੇਖੋ ਅੱਗੇ ਕੀ ਬਣਦਾ। ਤਾਂ ਮਾਨਸੂਨ ਦੇ ਵਿੱਚ ਇਹ ਜਿਹੜਾ ਹੜ੍ਹ ਦਾ ਨੁਕਸਾਨ ਸੀ 12,905 ਕਰੋੜ ਦਾ ਅਸੈਸਮੈਂਟ ਇਹਨਾਂ ਨੇ ਭੇਜਿਆ ਹੋਇਆ ਕਿ ਸਾਡੇ ਨੁਕਸਾਨ ਦਾ ਅਸੈਸਮੈਂਟ ਹੈ, ਇਹਦੀ ਭਰਪਾਈ ਕਰੋ। ਜੀ। ਤੇ ਸਰਕਾਰੀ ਪ੍ਰੈਸ ਦੀ ਜ਼ਮੀਨ ਵੀ ਆ ਗਈ ਰਡਾਰ ਤੇ ਜੀ, ਕਹਿੰਦੇ। ਸਰਕਾਰੀ ਪ੍ਰੈਸ ਪਟਿਆਲੇ ਦੇ ਵਿੱਚ ਆ, ਇਹਦੀ ਜ਼ਮੀਨ ਆ ਮੇਰੇ ਖਿਆਲ ਦੇ ਨਾਲ ਇੱਕ ਕਲੋਨੀ ਆ, ਜਿਵੇਂ ਮਤਲਬ ਕਿ ਰਿਹਾਇਸ਼ੀ ਬਣਾ ਦਿੱਤੇ ਜਾਂਦੇ, ਜਿਵੇਂ ਕੁਆਟਰ ਵਗੈਰਾ, ਤੇ ਸ਼ਾਇਦ 10 ਕਿੱਲਿਆਂ ਦੇ ਵਿੱਚ ਪ੍ਰੈਸ ਲੱਗੀ ਇਹ ਛਪਾਈ ਵਾਸਤੇ ਸੀ, ਮਤਲਬ ਕਿ ਜਿੱਦਾਂ ਸਟੇਸ਼ਨਰੀ ਡਿਪਾਰਟਮੈਂਟ ਬਣੀ ਹੋਈ ਸੀ। ਠੀਕ ਹੈ। ਹੁਣ ਇਹਨਾਂ ਦੀ ਉਹ ਬੜੀ ਕੀਮਤੀ ਜ਼ਮੀਨ ਆ, ਪਟਿਆਲੇ ਦੇ ਵਿੱਚ ਵੀ ਬਹੁਤ ਮਹਿੰਗੀ ਜ਼ਮੀਨ ਆ। ਆਪਾਂ ਮੋਹਾਲੀ ਚੰਡੀਗੜ੍ਹ ਨੂੰ ਆਪਾਂ ਦੇਖਦੇ ਹਾਂ, ਪਟਿਆਲੇ ਦੇ ਅੰਦਰ ਬਹੁਤ ਮਹਿੰਗੀ ਜ਼ਮੀਨ ਆ, ਤੇ ਸਰਕਾਰੀ ਜ਼ਮੀਨ ਪਟਿਆਲੇ ਦੇ ਵਿੱਚ ਬਹੁਤ ਸਾਰੇ ਦਫ਼ਤਰ ਅੱਜ ਵੀ ਤੁਹਾਨੂੰ ਮਿਲ ਜਾਣਗੇ, ਚਾਹੇ ਉਹ ਟਰਾਂਸਪੋਰਟ ਨਾਲ ਜੁੜੇ ਆ ਜਾਂ ਬਿਜਲੀ ਨਾਲ ਜੁੜੇ, ਕਿਉਂਕਿ ਪਹਿਲਾਂ ਪੈਪਸੂ ਰਾਜ ਬਣਿਆ ਨਾ, ਤਾਂ ਉਸ ਤੋਂ ਬਾਅਦ ਪੈਪਸੂ ਟੁੱਟਿਆ, ਇਹ ਤਾਂ ਸਾਰਾ ਕੁਛ ਜਿਹੜਾ ਚੱਲਿਆ ਹੌਲੀ ਹੌਲੀ। ਪਟਿਆਲਾ ਬਹੁਤ ਵੱਡਾ ਸ਼ਹਿਰ ਸੀਗਾ, ਚੰਡੀਗੜ੍ਹ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਡਿਵੈਲਪ ਹੋਇਆ, ਉਸ ਤੋਂ ਬਾਅਦ ਰਾਜਧਾਨੀ ਬਣਦਾ ਹੈ। ਪਟਿਆਲਾ ਬਹੁਤ ਇਸ ਮਾਮਲੇ ਦੇ ਵਿੱਚ ਹੈ, ਬੇਸ਼ੱਕ ਤਾਂ ਇਸ ਨੂੰ ਰਾਗਾਂ ਦਾ, ਬਾਗਾਂ ਦਾ, ਸ਼ਰਾਬਾਂ ਦਾ, ਕਬਾਬਾਂ ਦਾ, ਪਤਾ ਨਹੀਂ ਕਿਆ ਰਾਜਾਂ ਦਾ ਸ਼ਹਿਰ ਕਿਹਾ ਜਾਂਦਾ। ਸਭ ਕੁਝ ਸੀ, ਰਾਜ ਵੀ, ਬਾਗ ਵੀ, ਪਟਿਆਲਾ ਪੈਗ ਕਿਆ ਪਤਾ ਨਹੀਂ। ਤਾਂ ਖੈਰ ਗੱਲ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਹੁਣ ਇਹਦੇ ਤੇ ਅੱਖ ਰੱਖ ਲਈ ਹੈ ਜੀ। ਅੱਛਾ। ਹਾਂਜੀ, ਕਿ ਇਸ ਨੂੰ ਵੇਚ ਦਿੱਤਾ ਜਾਵੇ। ਹੁਣ ਜਿਹੜੇ ਮੁਲਾਜ਼ਮ ਨੇ, ਮੁਲਾਜ਼ਮ
ਜਿਹੜੇ ਇੱਥੇ ਜੌਬ ਕਰ ਰਹੇ ਨੇ ਜਾਂ ਇੱਥੇ ਆਪਣਾ ਟਿਕਾਣਾ ਬਣਾ ਕੇ ਬੈਠੇ ਆ, ਹੂੰ ਉਹ ਕਹਿੰਦੇ ਅਸੀਂ ਕਿੱਧਰ ਜਾਈਏ, ਸਾਨੂੰ ਤਾਂ ਤੁਸੀਂ ਬੇਕਾਰ ਕਰ ਦਿਓਗੇ ਹੂੰ ਤੇ ਮੋਹਾਲੀ ਸ਼ਿਫਟ ਹੋਣਾ ਹੈ। ਹੂੰ ਇਹ ਕੀ ਆ ਕਿ ਇਹ ਪੁੱਡਾ ਦੇ ਹਵਾਲੇ ਕਰਕੇ ਹੂੰ ਤੇ ਇੱਥੇ ਮਤਲਬ ਹੋ ਸਕਦਾ ਇਹਨਾਂ ਨੂੰ ਕੋਈ 2-3 ਕਿੱਲੇ ਦੇ ਵੀ ਦੇਵੇ ਕਿ ਇੱਥੇ ਬੈਠੇ ਰਹੋ ਤੁਸੀਂ, ਹੂੰ ਬਾਕੀ ਉਹ ਜ਼ਮੀਨ ਜਿਹੜੀ ਆ ਟਪਾਉਣੀ ਪਾਉਂਦੇ, ਅੱਛਾ ਕਿਉਂਕਿ ਹਾਂਜੀ ਉਹਦਾ ਦਾ ਮਤਲਬ ਹੁੰਦਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਜੀ ਉਹਦੇ ਵਿੱਚ ਹੀ ਨਾਂ ਦੇ ਵਿੱਚ ਹੀ ਸਭ ਕੁਝ ਆ ਗਿਆ। ਉਹਨਾਂ ਨੇ ਡਿਵੈਲਪ ਕਰਨਾ। ਸਾਡੇ ਮਲੋਟ ਦੇ ਵਿੱਚ ਪੁੱਡਾ ਕਲੋਨੀ ਹੈ, ਪੌਸ਼ ਏਰੀਆ में ਕਿਹਾ ਤਾਂ ਮਤਲਬ ਕਿ ਉਹੀ ਚੀਜ਼ ਜਿਹੜੀ ਅੱਜ ਇਹਨਾਂ ਵਾਸਤੇ ਦਰਕਾਰ ਪਈ ਹੈ ਉਹ ਵਟਕ ਦਾ ਸਬਬ ਬਣ ਜਾਏ, ਸਹੀ ਵਟਕ ਕਰ ਲੈਣਗੇ ਜੇ ਵਟਕ ਦਾ ਮਾਮਲਾ ਹੈ। ਪਰ ਜਿਹੜੇ ਹੈਗੇ ਨੇ ਕੁਛ ਉੱਥੇ ਮੁਲਾਜ਼ਮ ਉਹ ਵਿਰੋਧ ਕਰ ਰਹੇ ਨੇ, ਦੇਖੋ ਉਹਨਾਂ ਦਾ ਵਿਰੋਧ ਜਿੱਤਦਾ ਕਿ ਹਾਰਦਾ। ਜੀ ਤੇ ਅਗਲੀ ਗੱਲ ਕਰੀਏ ਲੋਕਪਾਲ ਉੱਤੇ ਅਸਹਿਮਤੀ ਦਾ ਟਕਰਾਅ ਜੀ। ਆ ਵੇਖੋ ਲੋਕਪਾਲ ਦਾ ਮਸਲਾ ਹੈ ਜਿਹੜਾ, ਲੋਕਪਾਲ ਤੇ ਵੀ ਬੜੀ ਕੱਲ ਕੇ ਪਰਸੋਂ ਨੈਸ਼ਨਲ ਲੈਵਲ ਤੇ ਬਹਿਸ ਹੋ ਰਹੀ ਸੀ ਕਿ ਲੋਕਪਾਲ ਜਿਹੜੇ ਹੈਗੇ ਨੇ ਉੱਤੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਨੇ, ਉਹਨਾਂ ਵਾਸਤੇ BMW ਦੀਆਂ ਕਾਰਾਂ ਖਰੀਦੀਆਂ ਜਾ ਰਹੀਆਂ, ਪਤਾ ਨਹੀਂ ਕਿੰਨੇ ਕਰੋੜ ਦੀਆਂ, ਠੀਕ ਹੈ ਜੀ। ਇੱਕ ਕਾਰ 70 ਕਰੋੜ ਦੀ। ਕਹਿੰਦੇ ਵੀ ਰਿਸ਼ਵਤਖੋਰੀ ਨੂੰ ਨੱਥ ਪਾਉਣ ਵਾਲਿਆਂ ਨੂੰ ਮਹਿੰਗੀਆਂ ਕਾਰਾਂ ਚਾਹੀਦੀਆਂ। ਲੋਕਪਾਲ ਵਾਸਤੇ ਬੜਾ ਕੰਮ ਕੀਤਾ ਆਮ ਆਦਮੀ ਪਾਰਟੀ ਨੇ। ਇਨਫੈਕਟ ਲੋਕਪਾਲ ਦੇ ਨਾਮ ਤੇ ਆਏ ਸੀ, ਸਹੀ ਗੱਲ ਹੈ, ਬਿਲਕੁਲ ਕੋਈ ਸ਼ੱਕ ਇਸ ਦੇਸ਼ ਨੂੰ ਮੂਰਖ ਬਣਾਉਣ ਲਈ ਇਹਨਾਂ ਨੇ ਲੋਕਪਾਲ ਸ਼ਬਦ ਲਿਆਂਦਾ ਸੀ। ਉਹ ਇੱਕ ਤੇ ਜਾ ਕੇ ਉੱਥੇ ਰਾਲੇਗੰਜ ਸਿੱਧੀ ਦੇ ਵਿੱਚ ਸਹੀ ਹੈ ਇਹਦੀਆਂ ਸਿੱਧੀਆਂ ਕਰ ਗਿਆ, ਇੱਕ ਮਾਸ਼ਿਆ ਇੱਧਰ ਫਿਰਦੇ ਨੇ। ਗੱਲ ਇਹ ਆ ਕਿ ਅਸਲ ਦੇ ਵਿੱਚ 2 ਹਫ਼ਤਿਆਂ ਤੋਂ ਉਹ ਵੀ ਨਹੀਂ, ਹੁਣ ਤੇ 2.5 ਦਿਨ ਹੀ ਹੋ ਗਏ ਲੋਕਪਾਲ ਦੀ ਨਿਯੁਕਤੀ ਨੂੰ ਮਤਲਬ ਕਿ ਲੈ ਕੇ ਥੋੜੀ ਅਸਹਿਮਤੀ ਚੱਲਦੀ। ਠੀਕ ਹੈ। ਉਹਦਾ ਕੀ ਆ ਕਿ ਇੱਕ ਨਾ ਕਮੇਟੀ ਬਣਦੀ ਆ ਜਿਹਦੇ ਚ ਮੇਰੇ ਖਿਆਲ ਨਾਲ ਇੱਕ ਸਪੀਕਰ ਹੁੰਦੇ, ਇੱਕ ਮੁੱਖ ਮੰਤਰੀ ਹੁੰਦੇ ਆ ਤੇ ਇੱਕ ਹੁੰਦੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜੀ। ਇਹਨਾਂ ਵੱਲੋਂ ਅੰਤਮ ਰੂਪ ਦਿੱਤਾ ਜਾਂਦਾ। ਹੁਣ ਪਤਾ ਲੱਗਾ ਕਿ 2 ਨਾਵਾਂ ਤੇ ਚਰਚਾ ਚੱਲ ਰਹੀ ਸੀ। ਇੱਕ ਤੇ ਸੇਵਾ ਮੁਕਤ ਹਾਈ ਕੋਰਟ ਦੇ ਜੱਜ ਆ ਬੀਬੀ ਮੰਜਰੀ ਨਹਿਰੂ ਕੌਲ, ਨੇ ਜਸਟਿਸ ਸ਼ਿਬੁਲ ਹਸਨੈਨ ਉਹ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ NSA ਦੇ ਮਾਮਲੇ ਦੇ ਵਿੱਚ ਜੀ ਇਹ ਇੱਕ ਜਿਹੜੀ ਸਲਾਹਕਾਰ ਬੋਰਡ ਬਣੀ ਹੁੰਦੀ ਹੈ, ਮਤਲਬ ਕਿ ਫੈਸਲੇ ਲੈਣ ਲਈ ਅਥਾਰਟੀ, ਉਹਦੇ ਇਹ ਚੇਅਰਮੈਨ ਹੈ। ਠੀਕ ਹੈ। ਅੱਛਾ। ਹਸਨੈਨ ਅਸਲ ਦੇ ਵਿੱਚ ਕੀ ਹੈ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਹਸਨੈਨ ਪੰਜਾਬ ਦਾ ਲੋਕਪਾਲ ਬਣਾ ਦੇ, ਪਰ ਚੀਫ ਜਸਟਿਸ ਚਾਹੁੰਦੇ ਆ ਕਿ ਮੰਜਰੀ ਨਹਿਰੂ ਕੌਲ ਜਿਹੜੀ ਉਹ ਲੋਕਪਾਲ ਨਹੀਂ ਕੀਤੀ ਜਾਵੇ। ਸੋ ਇਸ ਕਰਕੇ ਅਸਹਿਮਤੀ ਹੈ। ਤੇ ਗੱਲ ਇਹ ਆ ਕਿ ਇਹ ਮੇਰੇ ਖਿਆਲ ਦੇ ਨਾਲ ਰੇੜਕਾ ਜਿਹੜਾ ਉਹ ਜਲਦੀ ਨਿਬੜ ਜਾਏਗਾ, ਪਰ ਇਹ ਰੇੜਕਾ ਪੈਣਾ ਹੀ ਨਹੀਂ ਚਾਹੀਦਾ, ਸਹਿਮਤੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਦੋਨੇ ਹੀ ਹਾਈ ਕੋਰਟ ਤੋਂ ਰਿਟਾਇਰਡ ਨੇ ਜੀ। ਪਰ ਹਸਨੈਨ ਸਾਹਿਬ NSA ਦੇ ਮਾਮਲੇ 'ਚ ਸਰਕਾਰ ਦਾ ਸਾਥ ਦੇ ਚੁੱਕੇ ਨੇ। ਜੀ ਜੀ ਜੀ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਕਾਰ ਚਾਹੁੰਦੀ ਹੈ ਕਿ ਜਿਸ ਬੰਦੇ ਨਾਲ ਪਹਿਲਾਂ ਤੁਸੀਂ ਵਰਤ ਚੁੱਕੇ ਜੇ ਉਹਦੇ ਨਾਲ ਹੀ ਵਰਤ ਵਰਤਾ ਕੇ ਰੱਖੀਏ ਤੇ ਬਿਹਤਰ ਹੈ। ਜੀ। ਤੇ ਗੱਲ ਕਰੀਏ ਮਿੰਟੂ ਜੀ, ਲੰਘੇ ਦਿਨੀ ਇੱਕ ਵਿਧਾਇਕ ਦੇ ਪਿਤਾ ਜੀ ਦੀ ਜਿਹੜੀ ਡੈੱਡ ਬੋਡੀ ਸੀ ਉਹ ਰੇਲਵੇ ਟਰੈਕ ਤੋਂ ਮਿਲੀ ਸੀਗੀ, ਤੇ ਉਸ ਮਾਮਲੇ 'ਚ ਕਹਿੰਦੇ ਵਿਧਾਇਕ ਦੇ ਪਿਤਾ ਦੀ ਆਤਮ ਹੱਤਿਆ ਤੇ ਚੁੱਪੀ ਹੈ ਜੀ। ਇਹ ਦੇਖੋ ਹੁਣ ਚੁੱਪੀ ਏਦਾਂ ਆ ਕਿ ਜਦੋਂ ਇਸ ਤਰ੍ਹਾਂ ਦਾ ਮਸਲਾ ਬਣ ਜਾਂਦਾ ਹੈ ਤਾਂ ਆਮ ਤੌਰ ਤੇ ਸਿਆਸਤ ਨਹੀਂ ਹੁੰਦੀ, ਪਰ ਕਾਰਨ ਨਹੀਂ ਸਾਹਮਣੇ ਆਏ। ਮੀਡੀਆ ਰਿਪੋਰਟਾਂ ਨੇ ਵੀ ਮਤਲਬ ਕਿ ਖਾਮੋਸ਼ੀ ਧਾਰ ਲਈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਅੱਗੇ ਵੀ ਇੱਕ ਵਿਧਾਇਕ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ ਜੀ, ਇੱਕ ਵਿਧਾਇਕ ਨੇ ਵੀ ਖੁਦਕੁਸ਼ੀ ਕੀਤੀ ਹੈ ਇਸ ਸਰਕਾਰ ਦੇ ਵਿੱਚ। ਚਲੋ ਅਸੀਂ ਕਿਸੇ ਮੌਤ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੇ, ਮੇਰਾ ਤੇ ਘੱਟੋ ਘੱਟ ਇਸ ਕੰਮ ਦਾ ਹਿੱਸਾ ਨਹੀਂ ਹੈ, ਮੈਂ ਕਦੇ ਏਦਾਂ ਨਹੀਂ ਕਰਦਾ ਵਿਅਕਤੀਗਤ ਤੌਰ ਤੇ। ਪਰ ਕਾਰਨ ਕੀ ਰਹੇ ਹੁੰਦੇ ਆ ਕਿ ਮਾਨਸਿਕ ਤੌਰ ਤੇ ਕੁਝ ਏਦਾਂ ਹੁੰਦਾ ਹੈ ਇਹੋ ਜਿਹੀਆਂ ਫੈਮਿਲੀਜ਼ ਦੇ ਵਿੱਚ ਜਦੋਂ ਸਭ ਕੁਝ ਠੀਕ ਹੁੰਦਾ ਕਿ ਕੋਈ ਆਪਸੀ ਗੜਬੜ ਹੈ। ਇਹ ਤਾਂ ਪਤਾ ਨਹੀਂ, ਸਿਰਫ ਤੇ ਸਿਰਫ ਜਿਹੜੇ ਵਿਧਾਇਕ ਆ ਦਲਬੀਰ ਸਿੰਘ ਟੌਂਗ, ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ, ਉਹਨਾਂ ਦੇ ਪਿਤਾ ਦਾ ਨਾਮ ਹੈ ਰਾਮ ਸਿੰਘ ਜੀ।
ਰਾਮ ਸਿੰਘ ਦੀ ਲਾਸ਼ ਜਿਹੜੀ ਸੀ ਉਹ ਇੱਧਰ ਸ਼ਾਇਦ ਜੰਡਿਆਲੇ ਵਾਲੀ ਸਾਈਡ ਕਿਤੇ ਰੇਲਵੇ ਟਰੈਕ ਤੇ ਮਿਲੀ ਆ ਬਿਆਸ ਵਾਲੀ, ਜਿਹੜਾ ਉਹ ਰੇਲਵੇ ਟਰੈਕ। ਤੇ ਉਹ ਤੋਂ ਬਾਅਦ ਉਹ ਪੋਸਟ ਸ਼ੇਅਰ ਹੁੰਦੀ ਹੈ, ਸੰਸਕਾਰ ਦਾ ਜ਼ਿਕਰ ਹੁੰਦਾ। ਤਾਂ ਇਹ ਕਾਰਨ ਕੀ ਰਹੇ ਕਿ ਇੱਕ ਵਿਧਾਇਕ ਦੇ ਪਿਤਾ ਨੂੰ ਸੁਸਾਈਡ ਕਰਨਾ ਪਿਆ? ਉਹਦੇ ਤੇ ਚੁੱਪੀ, ਸਿਰਫ ਸਾਰੇ ਪਾਸੇ ਚੁੱਪੀ ਹੋ ਗਈ। ਜੀ ਬਿਲਕੁਲ। ਅਬ ਕਾਰਨ ਤਾਂ ਪਤਾ ਲੱਗਣੇ ਚਾਹੀਦੇ ਨੇ ਜਦੋਂ ਮਤਲਬ ਇਸ ਤਰ੍ਹਾਂ ਦਾ, ਜਦੋਂ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਬੰਦਾ ਖੁਦਕੁਸ਼ੀ ਕਰ ਜਾਂਦਾ, ਭਾਵੇਂ ਚਲੋ ਵਿਧਾਇਕ ਦੇ ਪਿਤਾ ਨੇ, ਚਲੋ ਮੌਤ ਕਿਸੇ ਦੀ ਵੀ ਸ਼ੱਕੀ ਮਿੰਟ ਜੂ, ਉਸ ਮੌਤ ਦੇ ਮਾਮਲੇ ਦੇ ਵਿੱਚ ਜੇ ਕਿਸੇ ਦੀ ਕੋਈ ਗੁਨਾਹ ਜਾਂ ਗਲਤੀ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਦੇ, ਮੇਰੇ ਹਿਸਾਬ ਨਾਲ। ਤੇ ਫਿਰ ਇਹੋ ਜਿਹੇ ਮਾਮਲੇ ਦੇ ਵਿੱਚ ਮੈਂ ਪ੍ਰਵੀਨ ਜੀ ਕੋਈ ਸ਼ਿਕਾਇਤ ਵੀ ਨਹੀਂ ਕਰਦਾ, ਸੰਵੇਦਨਾ ਹੁੰਦੀ ਹੈ, ਸੰਵੇਦਨਾ, ਕੋਈ ਸੁਸਾਈਡ ਨੋਟ ਵੀ ਨਹੀਂ ਹੈ, ਕਈ ਚੀਜ਼ਾਂ ਹੁੰਦੀਆਂ ਜੀ। ਸਹੀ। ਮੁਸਤਫਾ ਦੇ ਮੁੰਡੇ ਦੇ ਮਾਮਲੇ 'ਚ ਵੀ ਕੁਝ ਨਹੀਂ ਸੀ ਹੋਣਾ ਜੇ ਉਹ ਸ਼ਿਕਾਇਤ ਨਾ ਕਰਦਾ ਸ਼ਮਸ਼ੂ ਦੀ। ਉਹਦੀ ਸ਼ਿਕਾਇਤ ਤੋਂ ਬਾਅਦ ਹੀ ਚੱਲਿਆ ਕੰਮ ਸਾਰਾ। ਇਸ ਲਈ ਸ਼ਿਕਾਇਤ ਚਾਹੀਦੀ ਹੈ। ਸਹੀ ਹੈ, ਬਿਲਕੁਲ ਜ਼ਰੂਰੀ ਜੀ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ US।